ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ। ਡਾਕਟਰ ਸਾਹਿਬ ਅੱਜ ਡੇਟ ਹੈਗੀ 22 ਅਗਸਤ 2016 7 ਭਾਦੋਂ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਅਹਿਮ ਘਟਨਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਅੱਜ ਦੇ ਪ੍ਰੋਗਰਾਮ ਦੇ ਸੈਗਮੈਂਟ 'ਚ ਦੋ ਦੁਖਦਾਈ ਖਬਰਾਂ ਵੀ ਨੇ ਔਰ ਡਿਸਕਸ਼ਨ ਦੇ ਨੁਕਤੇ ਵੀ ਨੇ ਜੀ। ਪਹਿਲਾ ਤਾਂ ਚਲੋ ਕੁਦਰਤ ਦਾ ਭਾਣਾ, ਜਦੋਂ ਅਸੀਂ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਬਾਰੀਏ ਦੇ ਤਹਿਤ ਦੇਖਦੇ ਹਾਂ ਅਕਾਲੀ ਫਰਮਾਨ ਨੂੰ, ਨਿਰੰਕਾਰ ਦੀ ਗੁਰਬਾਣੀ ਜੀ ਔਰ ਸਾਡੇ ਜੀਵਨ ਜਾਂਚ ਦੇ ਵਿੱਚ। ਤੇ ਫਿਰ ਭਰਪੂਰ ਸਿੰਘ ਬਲਬੀਰ, ਜਿਨ੍ਹਾਂ ਦਾ ਅਕਸਰ ਜ਼ਿਕਰ ਅਕਾਲੀ ਪੱਤਰਕਾਰ ਦੇ ਐਡੀਟਰ ਦੇ ਤੌਰ ਤੇ ਵੀ ਔਰ ਅੱਜ ਦੀ ਆਵਾਜ਼ ਅਖਬਾਰ ਜਿਹੜੀ ਜਲੰਧਰ ਮਾਡਲ ਹਾਊਸ ਤੋਂ ਛਪਦੀ ਸੀ ਹੁਣ ਵੀ ਛਪਦੀ ਹੈ, ਮਲਕੀਅਤ ਡਿਫਰੈਂਟ ਲੋਕਾਂ ਦੀ ਹੋ ਗਈ ਜੀ। ਉਹਨਾਂ ਦੇ ਚੜ੍ਹਾਈ ਕਰਨ ਦੀ ਅਸੀਂ ਅੱਜ ਖਬਰ ਸਵੇਰੇ ਦੇਖੀ। ਬੇਸ਼ੱਕ ਕਾਫੀ ਵਕਤ ਉਹ ਹੁਣ ਪੰਥਕ ਮੁੱਖ ਧਾਰਾ ਤੋਂ ਜਾਂ ਮੁੱਖ ਦਾਇਰਾਕਾਰ ਸਿਆਸੀ ਦਾਇਰਾਕਾਰ ਤੋਂ ਦੂਰ ਸਨ, ਕੁਝ ਸ਼ਾਇਦ ਬੁਢਾਪੇ ਕਰਕੇ ਵੀ, ਕੁਝ ਉਹਨਾਂ ਦੀਆਂ ਫਰਸਟ੍ਰੇਸ਼ਨਸ ਵੀ ਸਨ ਜ਼ਿੰਦਗੀ ਦੀਆਂ ਜੀ। ਪਰ ਕੁੱਲ ਮਿਲਾ ਕੇ ਜਦੋਂ ਵੀ ਜਿਸ ਸ਼ਖਸ ਨੇ ਆਪਣੇ ਜੀਵਨ ਦਾ ਇੱਕ ਹਿੱਸਾ ਪੰਥਕ ਸੋਚ ਦੇ ਵਿੱਚ ਗੁਜ਼ਾਰਿਆ ਹੁੰਦਾ ਹੈ, ਅਕਾਲੀ ਪੱਤਰਕਾਰ ਦੇ ਐਡੀਟਰ ਹੋਣ ਦੇ ਨਾਤੇ, ਸੰਪਾਦਕ ਹੋਣ ਦੇ ਨਾਤੇ, ਔਰ ਇਹ ਉਹ ਦੌਰ ਸੀ 1980ਵਿਆਂ ਦਾ ਜਦੋਂ ਪੰਜਾਬ ਦੇ ਵਿੱਚ ਧਰਮ ਯੁੱਧ ਮੋਰਚਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਸੀਨ ਦੇ ਉੱਤੇ ਆਮਦ ਔਰ ਉਹਨਾਂ ਦੀ ਚੜ੍ਹਾਈ। ਇਸ ਸਭ ਦੌਰ ਦੇ ਵਿੱਚ ਕਿਉਂਕਿ ਬਹੁਤ ਸਾਰਾ ਮੀਡੀਆ ਜਿਹਨੂੰ ਅਖੌਤੀ ਮੇਨ ਸਟ੍ਰੀਮ ਕਹਿੰਦੇ ਨੇ, ਉਹ ਤਾਂ ਸੰਤਾਂ ਨੂੰ ਇੱਕ ਬੜੀ ਨਾਪੱਖੀ ਜਿਹੜੀ ਹੈ ਇਮੇਜ ਦੇ ਵਿੱਚ ਹੀ ਰੱਖ ਰਿਹਾ ਸੀ ਔਰ ਜਿਹੜੀਆਂ ਅਜੀਤ ਵਰਗੀਆਂ ਦੂਸਰੀਆਂ ਅਖਬਾਰਾਂ ਨੇ ਉਹ ਵੀ ਕਮੋਵੇਸ਼ ਇਸੇ ਲਾਈਨ ਦੇ ਉੱਤੇ ਹੀ, ਕਿਉਂਕਿ ਇਹ ਸਾਰੇ ਅਕਾਲੀਆਂ ਦੇ ਨੇੜੇ ਸੀ ਔਰ ਅਕਾਲੀਆਂ ਦਾ ਪਹਿਲੇ ਦਿਨ ਤੋਂ ਹੀ ਇਹ ਪ੍ਰਚਾਰ ਸੀ ਕਿ ਸੰਤ ਪਿੰਡਾਂ ਵਾਲੇ ਕਾਂਗਰਸ ਦੀ ਉਪਜ ਨੇ, ਉਹਨਾਂ ਨੂੰ ਗਿਆਨੀ ਜ਼ੈਲ ਸਿੰਘ ਲੈ ਕੇ ਆਇਆ, ਸੰਜੇ ਗਾਂਧੀ ਲੈ ਕੇ ਆਇਆ। ਔਰ ਉਸ ਦੌਰ ਦੇ ਵਿੱਚ ਹੁਣ ਤਾਂ ਅਕਾਲੀ ਪੱਤਰਕਾਰ ਆਲਮੋਸਟ ਮਰ ਗਲ ਗਈ ਹੈ, ਉਦੋਂ ਵੀ ਕੋਈ ਬਹੁਤ ਜ਼ਿਆਦਾ ਪਪੂਲਰ ਤਾਂ ਨਹੀਂ ਸੀ, ਲੇਕਿਨ ਜਿਉਂ-ਜਿਉਂ ਸੰਤ ਪਿੰਡਾਂ ਵਾਲਿਆਂ ਬਾਰੇ ਜਾਣਕਾਰੀ ਜਾਂ ਧਰਮ ਯੁੱਧ ਮੋਰਚੇ ਦੇ ਠੀਕ ਆਸਪੈਕਟ ਸਾਹਮਣੇ ਆਉਂਦੇ ਸਨ, ਇਸ ਦੀ ਪਪੂਲੈਰਿਟੀ ਵੀ ਵਧੀ ਅਕਾਲੀ ਪੱਤਰਕਾਰ ਦੀ ਔਰ ਸਿੱਖ ਹਲਕਿਆਂ 'ਚ ਵੀ ਇਹਨਾਂ ਦੀ ਚਰਚਾ ਹੋਈ। ਸੋ ਭਰਪੂਰ ਸਿੰਘ ਬਲਬੀਰ ਉਹਨਾਂ ਦੀ ਕਲਮ ਨੇ ਉਸ ਦੌਰ ਦੇ ਵਿੱਚ ਸੇਵਾ ਕੀਤੀ। ਫਿਰ ਉਹਨਾਂ ਦੀਆਂ ਤਕਰੀਰਾਂ ਹੁਣ ਵੀ ਇੰਟਰਨੈਟ ਦੇ ਉੱਤੇ, ਖਾਸ ਤੌਰ ਤੇ ਉਹਨਾਂ ਦੀ ਇੱਕ ਸਪੀਚ ਜਿਹੜੀ ਕਿ ਉਹਨਾਂ ਨੇ ਸੰਤ ਪਿੰਡਾਂ ਵਾਲਿਆਂ ਦੀ ਸਪੀਚ ਔਰ ਉਹਨਾਂ ਦੀ ਨਾਲ ਹੀ ਬਹੁਤ ਸਾਰੀ ਥਾਵਾਂ ਤੇ ਜਿਹੜੀ ਹੈ ਉਹ ਵਿਖਾਈ ਜਾਂਦੀ ਹੈ। ਉਹਦੇ 'ਚ ਉਹਨਾਂ ਨੇ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਕਿਉਂ ਸਿੱਖਾਂ ਨੂੰ ਰਾਜ ਸ਼ਕਤੀ ਦੀ ਲੋੜ ਹੈ, ਪੋਲੀਟੀਕਲ ਪਾਵਰ ਕੀ ਹੁੰਦੀ ਹੈ, ਇਸ ਨੂੰ ਉਹਨਾਂ ਨੇ ਬਹੁਤ ਸੋਹਣਾ ਕੇਸ ਬਿਲਡ ਕੀਤਾ। ਔਰ ਜਿੰਨਾ ਮੇਰੀ ਯਾਦਾਸ਼ਤ 'ਚ ਹੈ ਕਿ ਕਿਵੇਂ ਉਹਨਾਂ ਨੇ ਨਨਕਾਣਾ ਸਾਹਿਬ ਦਾ ਜ਼ਿਕਰ ਕੀਤਾ ਕਿ ਕਿਵੇਂ ਜਦੋਂ ਮਹਾਰਾਜਾ ਰਣਜੀਤ ਸਿੰਘ ਉੱਥੇ ਪਹੁੰਚੇ ਇੱਕ ਸ਼ਾਮ ਤੇ ਉਹਨਾਂ ਨੇ ਦੇਖਿਆ ਵੀ ਉੱਥੇ ਦੀਵਾ ਵੀ ਨਹੀਂ ਸੀ ਬਲ ਰਿਹਾ ਜੀ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਘੋੜਾ ਤੁਸੀਂ ਭਜਾ ਲਓ ਜਿੱਥੋਂ ਤੱਕ ਵੀ ਹੁੰਦਾ ਹੈ, ਤੇ 750 ਮੁਰੱਬਾ ਜ਼ਮੀਨ ਨਨਕਾਣਾ ਸਾਹਿਬ ਦੀ, ਜਿਹਦੇ 'ਚ ਸਾਰਾ ਨਨਕਾਣਾ ਸਾਹਿਬ ਦਾ ਕਸਬਾ ਵਸਿਆ ਹੋਇਆ। ਸੋ ਇਹ ਕਹਿ ਕੇ ਉਹਨਾਂ ਨੇ ਕਿਹਾ ਸੀ ਕਿ ਜਦੋਂ ਰਾਜਸੀ ਸ਼ਕਤੀ ਨਹੀਂ ਹੁੰਦੀ, ਸਿਆਸੀ ਪਾਵਰ ਤੁਹਾਡੇ ਕੋਲ ਨਹੀਂ ਹੁੰਦੀ, ਤੇ ਫਿਰ ਤੁਹਾਡੇ ਜਿਹੜੇ ਕੇਂਦਰੀ ਸਥਾਨ ਨੇ ਉਹਨਾਂ ਦੇ ਉੱਤੇ ਦੀਵੇ ਵੀ ਨਹੀਂ ਜਗਦੇ। ਔਰ ਜ਼ਾਹਰ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਆਮਦ ਦੇ ਨਾਲ ਅੱਜ ਵੀ ਪਾਕਿਸਤਾਨ ਦੇ ਵਿੱਚ 174 ਦੇ ਕਰੀਬ ਇਤਿਹਾਸਕ ਗੁਰਦੁਆਰੇ ਨੇ ਔਰ ਕੋਈ ਐਸਾ ਗੁਰਦੁਆਰਾ ਨਹੀਂ ਹੈ ਜਿਹਦੇ ਨਾਲ ਜ਼ਮੀਨ ਨਾ ਹੋਏ। ਔਰ ਮਕਸਦ ਇਹ ਹੀ ਸੀ ਕਿ ਗੁਰਦੁਆਰੇ ਸਿਰਫ ਇੱਕ ਇਬਾਦਤ ਦੀ ਥਾਂ ਨਹੀਂ ਨੇ, ਸਿੱਖ ਨੁਕਤਾ ਨਿਗਾਹ ਤੋਂ ਹੀ ਨਹੀਂ, ਸਰਬੱਤ ਦੇ ਭਲੇ ਦੇ ਜਿਹੜੇ ਨੇ ਉਹ ਕੇਂਦਰ ਨੇ। ਔਰ ਗੁਰਦੁਆਰੇ ਨਾਲ ਜ਼ਮੀਨ ਹੋਣ ਦਾ ਮਤਲਬ ਸੀ ਕਿ ਭਾਈ ਉਸ ਦਾ ਆਏ ਗਏ ਦੇ ਲਈ ਲੰਗਰ, ਰਿਹਾਇਸ਼ ਦਾ ਪ੍ਰਬੰਧ, ਉਹਨਾਂ ਜ਼ਮਾਨਿਆਂ ਦੇ ਵਿੱਚ ਧਰਮਸ਼ਾਲਾਵਾਂ ਜਿਹੜੀਆਂ ਜਾਂ ਗੁਰਦੁਆਰੇ, ਉਹਨਾਂ ਦੇ ਵਿੱਚ ਦਵਾਈ ਦਾ ਪ੍ਰਬੰਧ ਵੀ ਸੀ ਔਰ ਉਸ ਦੇ ਨਾਲ ਵਿਦਿਆ ਵੀ ਦਿੱਤੀ ਜਾਂਦੀ ਸੀ। ਸੋ ਕੁੱਲ ਮਿਲਾ ਕੇ ਇਹ ਜਿਹੜਾ ਰਾਜਸੀ ਸ਼ਕਤੀ ਦੀ ਗੱਲ ਹੈ ਔਰ ਉਹਨਾਂ ਦੀ ਕਲਮ ਵੀ ਬੜੀ ਖੂਬਸੂਰਤੀ ਦੇ ਨਾਲ ਚੱਲਦੀ ਸੀ।
ਔਰ ਮੈਨੂੰ ਯਾਦ ਹੈ ਕਿ ਵੀ ਜਦੋਂ ਜੂਨ 84 ਦਾ ਘੱਲੂਘਾਰਾ ਵਾਪਰਿਆ ਔਰ ਉਹਨਾਂ ਦੀ ਜਿਹੜੀ ਪਹਿਲੀ ਲਿਖਤ ਕੁਝ ਦਿਨ ਤਾਂ ਸੈਂਸਰੀ ਬੋਰਡ ਨੇ ਅਖਬਾਰਾਂ ਨਹੀਂ ਆਉਣ ਦਿੱਤੀਆਂ, ਸੋ ਜਿਹੜਾ ਉਹਨਾਂ ਦਾ ਸੰਤ ਪਿੰਡਾਂ ਵਾਲਿਆਂ ਦੇ ਉੱਤੇ ਇੱਕ ਆਰਟੀਕਲ ਸੀ, ਉਸ ਦੇ ਉੱਤੇ ਇੱਕ ਸ਼ੇਅਰ ਛੋਟਾ ਲਿਖਿਆ ਹੋਇਆ ਸੀ ਕਿ ਤੁਮਕੋ ਖੁਦਾ ਤੋਂ ਨਹੀਂ ਕਹਤੇ ਮਗਰ ਸ਼ਾਨੇ ਖੁਦਾ ਤੁਮ ਹੋ ਜੀ। ਔਰ ਮੈਨੂੰ ਯਾਦ ਹੈ ਕਿ ਉਸ ਤੋਂ ਬਾਅਦ ਇੱਕ ਇਕੱਠ ਜਿਹੜਾ ਸ਼ਾਇਦ ਜੂਨ ਦੇ ਅਖੀਰਲੇ ਹਫਤੇ 84 ਦੇ ਜਾਂ ਦੂਸਰਾ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪੀਟਲ ਜਲੰਧਰ ਹੋਇਆ। ਮੈਂ ਵੀ ਜਲੰਧਰ 'ਚ ਹੋਣ ਦੇ ਨਾਤੇ ਉਹਦੇ 'ਚ ਮੈਨੂੰ ਜਿਹੜਾ ਸ਼ਮੂਲੀਅਤ ਦਾ ਮੌਕਾ ਮਿਲਿਆ ਔਰ ਉਹਦੇ 'ਚ ਵੀ ਇਹਨਾਂ ਦੀ ਜਿਹੜੀ ਤਕਰੀਰ ਸੀ ਉਸ ਦਾ ਇੱਕ ਆਪਣਾ ਅੰਦਾਜ਼ ਸੀ। ਉਹਦੇ 'ਚ ਉਹਨਾਂ ਨੇ ਕਿਵੇਂ ਅਕਾਲੀਆਂ ਦਾ ਕੀ ਰੋਲ ਹੈ ਇਸ ਸਾਰੇ ਘੱਲੂਘਾਰੇ 'ਚ ਔਰ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਸਰਕਾਰ ਨੇ ਆਪਣੀ ਮੜੀ ਆਪ ਹੀ ਬਣਾ ਲਈ ਹੈ ਔਰ ਇਹ ਜਿਹੜੀ ਹਕੂਮਤ ਹੈ ਹੁਣ ਨਹੀਂ ਰਹੇਗੀ। ਸੋ ਉਹ ਪੀਰੀਅਡ ਹੁੰਦਾ ਜਦੋਂ ਤੁਹਾਡੀ ਕੌਮ ਕ੍ਰਾਈਸਿਸ 'ਚ ਹੋਏ, ਉਦੋਂ ਤੁਸੀਂ ਕਿਸ ਕਿਸਮ ਦੇ ਅਲਫਾਜ਼ ਦੇ ਨਾਲ ਉਸ ਇਸ਼ੂ ਨੂੰ ਲੈਂਦੇ ਹੋ। ਹਾਲਾਂਕਿ ਉਸੇ ਇਕੱਠ ਦੇ ਵਿੱਚ ਕਾਂਗਰਸਨੁਮਾ ਲੋਕ ਵੀ ਆਏ ਹੋਏ ਸੀ ਜਿਹੜੇ ਸ਼ਾਂਤੀ ਰੱਖੋ ਇਸ ਕਿਸਮ ਦੀਆਂ ਗੱਲਾਂ ਕਰ ਰਹੇ ਸੀ, ਪਰ ਇਹ ਮੈਂ ਸਮਝਦਾ ਵੀ ਪਰ ਇੱਕ ਪਾਰਟ ਜਿਹੜਾ ਜ਼ਰੂਰ ਉਸ ਦੌਰ 'ਚ ਵੀ 82 ਤੋਂ 84 ਤੱਕ, ਜਿਸ ਕਰਕੇ ਹਾਲਾਂ ਅੱਜ ਮੈਂ ਦੇਖ ਰਿਹਾ ਸੀ ਕਿ ਬਹੁਤ ਸਾਰੀਆਂ ਅਖਬਾਰਾਂ ਨੇ ਬੇਸ਼ੱਕ ਸ਼ਰਧਾਂਜਲੀ ਦਿੱਤੀ ਹੈ। ਬਾਦਲ ਨੇ ਵੀ ਬਹੁਤ ਵੱਡਾ ਜਰਨਲਿਸਟ ਕਿਹਾ ਹੈ, ਸਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਵੱਲੋਂ ਬਹੁਤ ਖੂਬਸੂਰਤ ਸ਼ਰਧਾਂਜਲੀ ਦਿੱਤੀ ਗਈ ਹੈ, ਪਰ ਇੱਕ ਪਾਰਟ ਜਿਹਨੇ ਉਹਨਾਂ ਦੇ ਇਮੇਜ ਨੂੰ ਥੋੜ੍ਹਾ ਬਹੁਤ ਉਸ ਦੌਰ ਦੇ ਵਿੱਚ ਹੀ ਸ਼ੱਕ ਦੇ ਘੇਰੇ ਵਿੱਚ ਲੈ ਆਂਦਾ ਸੀ, ਉਹ ਸੀ ਉਹਨਾਂ ਦੀ ਉਸ ਵੇਲੇ ਦੇ ਮੁੱਖ ਮੰਤਰੀ ਪੰਜਾਬ ਦਰਬਾਰਾ ਸਿੰਘ ਨਾਲ ਨੇੜਤਾ ਦਾ ਹੋਣਾ ਵੀ। ਸੋ ਜ਼ਾਹਰ ਹੈ ਕਿ ਹਰ ਇੱਕ ਦਾ ਇੱਕ ਆਪਣਾ ਦਾਇਰਾਕਾਰ ਵੀ ਹੁੰਦਾ ਹੈ ਔਰ ਉਸ ਪੀਰੀਅਡ ਦੇ ਵਿੱਚ ਹੀ ਮਾਡਲ ਹਾਊਸ ਜਲੰਧਰ ਦੇ ਵਿੱਚ ਇੱਕ ਪਲਾਟ ਦੇ ਵਿੱਚ ਅੱਜ ਦੀ ਆਵਾਜ਼ ਵੀ ਅਖਬਾਰ ਸ਼ੁਰੂ ਹੋਇਆ। 84 ਤੋਂ ਬਾਅਦ ਇਹਨਾਂ ਦਾ ਸਬੰਧ ਜਿਹੜਾ ਉਸ ਵੇਲੇ ਮੁੱਖ ਤੌਰ ਦੇ ਉੱਤੇ ਰੋਡੇ ਫੈਡਰੇਸ਼ਨ ਕਰਕੇ ਵੱਜਦੀ ਸੀ ਉਹਨਾਂ ਦੇ ਨਾਲ ਹੋਇਆ। ਫਿਰ ਕੀ ਹੋਇਆ ਕੀ ਨਹੀਂ ਹੋਇਆ ਉਹਨਾਂ ਦਾ ਇਹ ਕਹਿਣਾ ਸੀ। ਇੱਕ ਸਟੇਜ ਤੇ ਇੰਗਲੈਂਡ ਆ ਕੇ ਉਹਨਾਂ ਨੇ ਇਸ ਬਾਰੇ ਉਸ ਵੇਲੇ ਦੇ ਦੇਸ਼ ਪ੍ਰਦੇਸ਼ ਅਖਬਾਰ ਦੇ ਵਿੱਚ ਵੀ ਲੰਬਾ ਚੌੜਾ ਲਿਖਿਆ ਕਿ ਮੇਰੇ ਨਾਲ ਬਹੁਤ ਵੱਡਾ ਧੋਖਾ ਹੋਇਆ, ਕੌਮ ਮੈਨੂੰ ਇਨਸਾਫ ਦਿਵਾਏ, ਅੱਜ ਦੀ ਆਵਾਜ਼ ਜਿਹੜੀ ਹੈ ਮੇਰੇ ਤੋਂ ਖੋਹ ਲਿਆ ਗਿਆ ਹੈ ਔਰ ਮੇਰੇ ਨਾਲ ਇਹ ਹੋਇਆ। ਜਾਂ ਉਹਨਾਂ ਨੇ ਉਸ ਧਮਕੀਆਂ ਵੀ ਦਿੱਤੀਆਂ ਸੀ ਕਿ ਭਾਈ ਉਹਨਾਂ ਨੇ ਈਵਨ ਆਪਣੀ ਸਿੱਖੀ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਪਰ ਮੈਂ ਸਮਝ ਸਕਦਾ ਕਿ ਉਹ ਤੁਹਾਡੀਆਂ ਫਰਸਟ੍ਰੇਸ਼ਨ ਦੀਆਂ ਸਟੇਜਸ ਹੁੰਦੀਆਂ ਨੇ। ਫਿਰ ਵਾਪਸ ਜਾ ਕੇ ਉਹਨਾਂ ਨੇ ਥੋੜੀ ਬਹੁਤ ਐਕਟੀਵਿਟੀ ਵੀ ਕਰਨੀ ਚਾਹੀ। ਇੱਕ ਸਟੇਜ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਵੀ ਪ੍ਰਮੁੱਖ ਅਹੁਦੇਦਾਰਾਂ ਚੋਂ ਰਹੇ, ਫਿਰ ਪਤਾ ਨਹੀਂ ਉਹਨਾਂ ਦੀ ਕੀ ਫਰਸਟ੍ਰੇਸ਼ਨ ਹੋਈ, ਛੱਡ ਕੇ ਫਿਰ ਈਵਨ ਨਾਮਧਾਰੀਆਂ ਦੇ ਨਾਲ ਚਲੇ ਗਏ, ਕੂਕਿਆਂ ਦੇ ਨਾਲ, ਕਿ ਉਹਨਾਂ ਨੇ ਵੀ ਕਾਰਕੂਰ ਦੇ ਦਿੱਤੀ ਔਰ ਉਹਨਾਂ ਦੇ ਪ੍ਰਚਾਰ 'ਚ ਲੱਗੇ ਰਹੇ। ਪਰ ਕੁੱਲ ਮਿਲਾ ਕੇ ਔਰ ਮੈਨੂੰ ਇੱਥੇ ਅਮਰੀਕਾ 'ਚ 2 ਵਾਰ ਉਹਨਾਂ ਦੇ ਨਾਲ ਮੁਲਾਕਾਤ ਦਾ ਮੌਕਾ ਮਿਲਿਆ। ਇੱਕ ਵਾਰੀ ਸ਼ਾਇਦ ਇਨੀਸ਼ੀਅਲੀ 90s ਦਾ ਹੀ ਪੀਰੀਅਡ ਸੀ, 92-93 ਦਾ ਹੀ ਹੋਏਗਾ, ਗੁਰਦੁਆਰਾ ਲੈਂਕਰਸ਼ੀਰ ਮੈਲੇ, ਔਰ ਇੱਕ ਵਾਰੀ ਲਾਸਟ ਟਾਈਮ ਇੱਥੇ ਗੁਰਦੁਆਰਾ ਗਲੈਨ ਰੌਕ ਨਿਊ ਜਰਸੀ। ਸੋ ਹਾਲਾਂਕਿ ਆਈਡੀਆਜ਼ ਉਹਨਾਂ ਦੇ ਬੜੇ ਜਿਹੜੇ ਨੇ ਉਹ ਉਪਜਾਊ ਸੀ, ਜਿਹਨੂੰ ਤੁਸੀਂ ਕਹਿੰਦੇ ਹੋ ਫਰਟਿਲ ਮਾਈਂਡ ਸੀ, ਪਰ ਮੈਨੂੰ ਇਹਨਾਂ ਮੁਲਾਕਾਤਾਂ 'ਚ ਇਹ ਲੱਗਾ ਕਿ ਬਈ ਇਹ ਹੁਣ ਥੱਕ ਚੁੱਕੇ ਨੇ, ਹਾਰ ਚੁੱਕੇ ਨੇ ਔਰ ਜਿਵੇਂ ਬੰਦਾ ਫਰਸਟ੍ਰੇਟ ਹੁੰਦਾ ਹੈ ਕਿਸੇ ਚੀਜ਼ ਤੋਂ। ਔਰ ਜ਼ਾਹਰ ਹੈ ਇਹ ਗੱਲ ਸਮਝੀ ਜਾ ਸਕਦੀ ਹੈ, ਕਈ ਵਾਰ ਤੁਹਾਡੇ ਕੁਝ ਐਂਬੀਸ਼ਨ ਹੁੰਦੇ ਨੇ, ਕਈ ਵਾਰ ਤੁਹਾਡੇ ਐਂਬੀਸ਼ਨ ਔਰ ਤੁਹਾਡੀ ਲਿਮਿਟੇਸ਼ਨ ਉਹਨਾਂ ਦਾ ਮੇਲ ਨਹੀਂ ਹੁੰਦਾ ਜਦੋਂ ਤੁਸੀਂ ਆਪਣਾ ਨਿਸ਼ਾਨਾ ਮਿੱਥਦੇ ਹੋ ਔਰ ਆਪਣੀ ਸੀਮਾ ਦੇਖਦੇ ਹੋ। ਔਰ ਇਸ ਲਈ ਸਾਨੂੰ ਗੁਰੂ ਸਾਹਿਬ ਦੀ ਇਹ ਹਦਾਇਤ ਹੈ ਕਿ ਜੈਸਾ ਵਿਤ ਤੈਸਾ ਹੋਏ ਵਰਤੇ, ਆਪਣਾ ਬਲ ਨਹੀਂ ਹਾਰੇ। ਕਿ ਜਿਹਦੇ 'ਚ ਵੀ ਅਸੀਂ ਜਿਸ ਕਿੱਤੇ 'ਚ ਵੀ ਹੈ, ਜਿਸ ਫੀਲਡ 'ਚ ਵੀ ਹੈ, ਜੋ ਵੀ ਕਰਨਾ ਚਾਹੁੰਦੇ ਹਾਂ, ਔਰ ਆਮ ਸਾਡੀ ਪੰਜਾਬੀ 'ਚ ਵੀ ਸਿਆਣੇ ਕਹਿਣਗੇ ਕਿ ਵਿੱਤ ਅਨੁਸਾਰ ਵਰਤੋ। ਔਰ ਇੱਥੇ ਇਹਨੂੰ ਇਨ ਮੋਡਰੇਸ਼ਨ ਕਹਿ ਦਿੰਦੇ ਨੇ, ਪਰ ਮੈਂ ਸਮਝਦਾ ਵੀ ਵਿੱਤ ਅਨੁਸਾਰ ਜ਼ਿਆਦਾ ਪ੍ਰੋਫਾਊਂਡ ਸਟੇਟਮੈਂਟ ਹੈ। ਔਰ ਇਹ ਜਿਹੜਾ ਵਿੱਤ ਅਨੁਸਾਰ ਹੁੰਦਾ ਇਹ ਹਰ ਰਿਸ਼ਤੇ 'ਚ ਹੁੰਦਾ। ਤੁਸੀਂ ਰਿਸ਼ਤੇਦਾਰੀਆਂ 'ਚ ਕਿਵੇਂ ਵਰਤਣਾ ਹੈ, ਦੇਣ ਲੈਣ 'ਚ ਕਿਵੇਂ ਕਰਨਾ ਹੈ, ਜਾਂ ਜਦੋਂ ਤੁਸੀਂ ਸੇਵਾ ਦਾ ਪੱਖ ਵੀ ਚੁਣਦੇ ਹੋ, ਕਈ ਵਾਰ ਅਸੀਂ ਇੰਨੇ ਕੁ ਇੰਡਲਜ ਹੋ ਜਾਂਦੇ ਹਾਂ ਜਿਸ ਕੰਮ ਨੂੰ ਕਿ ਵੀ ਜਿਹੜੀਆਂ ਦੂਸਰੀਆਂ ਜ਼ਿੰਮੇਵਾਰੀਆਂ ਹੁੰਦੀਆਂ, ਔਰ ਇਹ ਨਹੀਂ ਕਿ ਵੀ ਅਸੀਂ ਗਲਤੀਆਂ ਨਹੀਂ ਕੀਤੀਆਂ, ਅਸੀਂ ਵੀ ਇਸ ਪਾਸੇ ਕਈ ਵਾਰ ਆਪਣੇ ਵਿੱਤ ਤੋਂ ਬਾਹਰ ਜਾ ਕੇ ਉਸ 'ਚੋਂ ਫਰਸਟ੍ਰੇਸ਼ਨ ਹੀ ਨਿਕਲਦੀ ਹੈ ਇਨ ਦਾ ਐਂਡ। ਲੇਕਿਨ ਇਹ ਇੱਕ ਜ਼ਰੂਰੀ ਪਾਰਟ ਹੁੰਦਾ ਹੈ ਕਿ ਜੇ ਅਸੀਂ ਜ਼ਿੰਦਗੀ 'ਚ ਆਪਣੇ ਨਿਸ਼ਾਨੇ, ਆਪਣੀ ਕੈਪੇਬਿਲਿਟੀ, ਉਹ ਤੁਹਾਡੀ ਫਾਈਨੈਂਸ਼ੀਅਲ ਹੋਏ,
ਹੈਲਥ ਵਾਈਜ਼ ਹੋਏ, ਸਮਾਂ ਵਾਈਜ਼ ਹੋਏ। ਜੀ ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹੀ ਨਹੀਂ, ਬਹੁਤ ਵਾਰੀ ਤੁਹਾਡੇ ਜੀਵਨ ਸਾਥੀ ਦਾ ਜਿਹੜਾ ਸਾਥ ਵੀ, ਔਰ ਮੈਨੂੰ ਯਾਦ ਹੈ ਕਿ ਭਰਪੂਰ ਸਿੰਘ ਬਲਬੀਰ ਹੋਰਾਂ ਦੇ ਉੱਤੇ ਜਦੋਂ ਪਹਿਲੀ ਵਾਰ ਇਹਨਾਂ ਨੂੰ ਫੜਿਆ ਗਿਆ, NSA ਵੀ ਲੱਗਾ, ਇਹ ਸ਼ਾਇਦ 86-87 ਦੀ ਗੱਲ ਹੋਏਗੀ, ਇਹਨਾਂ ਦੇ ਉੱਤੇ ਇੱਕ ਕੇਸ ਪਾਇਆ ਗਿਆ ਸੀ ਜਿਹਦੇ ਵਿੱਚ ਕੁਲਬੀਰ ਸਿੰਘ ਕੌੜਾ ਵੀ, ਕਿ ਪਾਰਲੀਮੈਂਟ ਤੇ ਹਮਲੇ ਦੀ ਸਾਜ਼ਿਸ਼ ਜੀ, ਔਰ ਉਸ ਕੇਸ 'ਚ ਇਹਨਾਂ ਦੀ ਗ੍ਰਿਫਤਾਰੀ ਹੋਈ ਔਰ ਬਹੁਤ ਵੱਡੀ ਖਬਰ ਬਣੀ। ਤੇ ਇਹਨਾਂ ਦੀ ਸਿੰਘਣੀ ਟੀਚਰ ਸਨ, ਔਰ ਜਲੰਧਰ ਲਾਡੋਵਾਲੀ ਰੋਡ ਦੇ ਉੱਤੇ ਹੀ ਗਰਲ ਸਕੂਲ ਹੈ, ਉਹਦੇ 'ਚ ਹੀ ਪ੍ਰਾਇਮਰੀ ਜਿਹੜਾ ਵਿੰਗ ਆ ਉਹਦੇ 'ਚ ਟੀਚਰ ਸੀ। ਸੋ ਜ਼ਾਹਰ ਹੈ ਘਰ ਤਾਂ ਜਾਂਦੇ ਜੁੰਦੇ ਸੀ ਜਾਂ ਉਹ ਕਿਤੇ ਖੱਬੇ ਸੱਜੇ ਹੀ ਰਹਿ ਰਹੇ ਸੀ, ਪਰ ਮੈਨੂੰ ਇਹ ਲੱਗਾ ਕਿ ਵੀ ਮੈਂ ਜ਼ਰੂਰ ਹਮਦਰਦੀ ਜ਼ਾਹਰ ਕਰਾਂ। ਸੋ ਮੈਂ ਜਿਹੜਾ ਉੱਥੇ ਪਹੁੰਚਿਆ ਸਕੂਲ, ਹਾਲਾਂਕਿ ਉਹ ਪ੍ਰਾਈਵੇਟ ਗਰਲ ਸਕੂਲ ਸੀ, ਕੋਈ ਮਿਲਣਾ ਸੌਖਾ ਵੀ ਨਹੀਂ ਹੁੰਦਾ ਜੀ, ਪਰ ਥੋੜਾ ਬਹੁਤ ਉਹਨਾਂ ਦੀ ਪ੍ਰਿੰਸੀਪਲ ਨਾਲ ਮੇਰੀ ਜਾਣ ਪਛਾਣ ਸੀ, ਤਾਂ ਉਹਨਾਂ ਨੂੰ ਮੈਂ ਕਹਿ ਕੇ ਉਹਨਾਂ ਨੇ ਆਪਣੇ ਸਟਾਫ ਰੂਮ 'ਚ ਹੀ ਉਹਨਾਂ ਨੂੰ ਸੱਦ ਲਿਆ, ਇਹਨਾਂ ਦੀ ਸਿੰਘਣੀ ਨੂੰ। ਤੇ ਮੈਂ ਉਹਨਾਂ ਦੇ ਨਾਲ ਇਹ ਕਿਹਾ, ਮੈਂ ਕਿਹਾ ਜੀ ਮੈਨੂੰ ਪਤਾ ਹੈ ਵੀ ਜਦੋਂ ਇਸ ਕਿਸਮ ਦਾ ਕੁਝ ਹੁੰਦਾ ਹੈ ਕੋਈ ਨੇੜੇ ਨਹੀਂ ਆਉਂਦਾ, ਔਰ ਫਿਰ ਵੀ ਜਿਹੜਾ ਇਹ ਇੱਕ ਤੁਹਾਡੇ ਲਈ ਬੜਾ ਔਖਾ ਸਮਾਂ ਹੋਏਗਾ ਜੀ। ਸੋ ਉਹਨਾਂ ਨੇ 2 ਮਿੰਟ ਤਾਂ ਆਪਣੇ ਆਪ ਨੂੰ ਉਹਨਾਂ ਨੇ ਕੰਪੋਜ਼ਰ ਰੱਖਿਆ, ਫਿਰ ਉਹਨਾਂ ਦੀਆਂ ਅੱਖਾਂ 'ਚੋਂ ਵੀ ਅਥਰੂ ਆ ਗਏ। ਉਹ ਕਹਿਣ ਲੱਗੇ ਕਿ ਵੀ ਦੇਖੋ, ਜਿਹੜੇ ਉਹਨਾਂ ਨੂੰ ਨੇਤਾ ਜੀ ਕਹਿੰਦੇ ਸੀ, ਹੁਣ ਕਹਿੰਦੇ ਮੈਂ ਕਿਸੇ ਨੂੰ ਫੋਨ ਵੀ ਕਰਦੀ ਹਾਂ ਤੇ ਕੋਈ ਚੁੱਕਦਾ ਨਹੀਂ ਹੈ, ਔਰ ਕਿਸੇ ਦਾ ਕੋਈ ਨਹੀਂ ਹੈ ਉਹਨਾਂ ਦੇ ਇੰਨੇ ਨੇੜੇ ਜਿਹੜੇ ਆ ਕੇ ਸਾਡੇ ਘਰੇ ਬੜੇ ਰਹਿੰਦੇ ਸੀ, ਹੁਣ ਕੋਈ ਨਹੀਂ ਹੈ। ਤੇ ਕਹਿੰਦੇ ਵੀ ਤੁਸੀਂ ਭਾਵੇਂ ਕਦੇ ਸਾਡੇ ਘਰ ਨਹੀਂ ਆਏ, ਕਦੇ ਨਹੀਂ ਤੁਸੀਂ ਆਏ ਹੋ ਹਮਦਰਦੀ ਲਈ, ਮੈਨੂੰ ਇੰਨਾ ਹੀ ਹੈ ਕਿ ਵੀ ਚਲੋ ਸਿੱਖੀ ਦੀ ਜਿਹੜਾ ਕੋਈ ਗੱਲ ਕਰਦਾ ਕੋਈ ਤੇ ਖਲੋਤਾ ਹੈ। ਪਰ ਮੈਂ ਇਹ ਸਮਝਦਾ ਹਾਂ ਕਿ ਵੀ ਉਹ ਪਰਿਵਾਰ ਵੀ ਜਦੋਂ ਇਸ ਕਿਸਮ ਦੇ ਜਿਹੜੇ ਬੰਦੇ ਜਿਸ ਪਾਸੇ ਤੁਰਦੇ ਨੇ, ਪਰਿਵਾਰ ਸਫ਼ਰ ਕਰਦੇ ਨੇ, ਸੋ ਜ਼ਾਹਰ ਹੈ ਜਦੋਂ ਤੁਹਾਡੇ ਆਮਦਨ ਦੇ ਸਾਧਨ ਨਹੀਂ ਰਹਿੰਦੇ ਔਰ ਤੁਸੀਂ ਹਾਰਡਸ਼ਿਪ 'ਚੋਂ ਗੁਜ਼ਰਦੇ ਹੋ। ਸੋ ਕੁੱਲ ਮਿਲਾ ਕੇ ਮੈਂ ਜਦੋਂ ਇਸ ਖਬਰ ਨੂੰ ਦੇਖਿਆ ਤੇ ਮੈਨੂੰ ਅਫਸੋਸ ਹੋਇਆ। ਬੇਸ਼ੱਕ ਉਹਨਾਂ ਦੀ ਉਮਰ 89 ਸਾਲ ਸੀ। ਸੋ ਅਸੀਂ ਇਹ ਸਮਝਦੇ ਹਾਂ ਵੀ ਜਿਹੜਾ ਵੀ ਸਾਡੇ ਇਸ ਰਸਤੇ ਦਾ ਹਮਸਫਰ ਰਿਹਾ, ਕਿੰਨਾ ਕੋਈ ਤੁਰ ਸਕਿਆ, ਕਿੰਨਾ ਕੁ ਥੱਕ ਗਿਆ, ਕਿੰਨਾ ਕੁ ਪਾਸੇ ਚਲਾ ਗਿਆ, ਜਦੋਂ ਦੁਨੀਆ ਤੋਂ ਕੋਈ ਚਲਾ ਜਾਂਦਾ ਹੈ ਫਿਰ ਉਹਨਾਂ ਦੇ ਪੋਜ਼ਿਟਿਵ ਆਸਪੈਕਟ ਹੀ ਦੇਖਣੇ ਬਣਦੇ ਨੇ। ਸੋ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਜੀ। ਮੇਰਾ ਖਿਆਲ ਹੈ ਬ੍ਰੇਕ ਲੈ ਲਈਏ ਜੀ। ਬਿਲਕੁਲ ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।